ਅਫਗਾਨਿਸਤਾਨ ਵਿੱਚ ਅਮਰੀਕਾ ਵੱਲੋਂ ਆਪਣੀ ਫੋਰਸ ਵਾਪਸ ਬੁਲਾਏ ਜਾਣ ਤੋਂ ਬਾਅਦ ਤਾਲਿਬਾਨ ਵੱਲੋਂ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਗਿਆ, ਜਿਸ ਤੋਂ ਬਾਅਦ ਭਾਰਤ ਵੱਲੋਂ ਹਿੰਦੁਸਤਾਨੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ। ਬੀਤੇ ਦਿਨੀ ਕਾਬੁਲ ਤੋਂ ਪਰਤੇ ਸਿੱਖ ਪਿਓ ਪੁੱਤ ਨੇ ਆਪਣਾ ਦਰਦ ਸਾਂਝਾ ਕਰਦਿਆਂ ਉੱਥੋਂ ਦੇ ਹਾਲਾਤਾਂ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਵੇਂ ਉੱਥੇ ਹੁਣ ਮਾਹੌਲ ਦਹਿਸ਼ਤ ਭਰਿਆ ਹੋ ਗਿਆ ਹੈ, ਜਿਸ ਕਰਕੇ ਉਹਨਾਂ ਨੂੰ ਵਾਪਸ ਪਰਤਣਾ ਪਿਆ। ਅਫਗਾਨਿਸਤਾਨ ਤੋਂ ਪਰਤੇ ਪਿਤਾ ਗੁਰਦੀਪ ਸਿੰਘ ਪੰਸਾਰੀ ਦਾ ਕੰਮ ਕਰਦੇ ਸਨ। 15 ਅਗਸਤ ਤੱਕ ਮਾਹੌਲ ਠੀਕ ਰਿਹਾ, ਪਰ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਤਾਲਿਬਾਨ ਨੇ ਕਾਬੁਲ ਤੇ ਕਬਜ਼ਾ ਕਰ ਲਿਆ ਅਤੇ ਅਸ਼ਰਫ ਗਨੀ ਦੇਸ਼ ਛੱਡ ਕੇ ਭੱਜ ਚੁੱਕਾ, ਜਿਸ ਤੋਂ ਬਾਅਦ ਉਹ ਸਭ ਗੁਰਦੁਆਰਾ ਸਾਹਿਬ 'ਚ ਸ਼ਰਨ ਲਈ ਪੁੱਜੇ। ਉਹਨਾਂ ਨੇ ਕਿਹਾ ਕਿ ਉਹ ਲੋਕ ਹਵਾਈ ਫਾਇਰ ਕਰਦੇ ਸਨ, ਸਾਡੀ ਕਈ ਵਾਰ ਤਲਾਸ਼ੀ ਵੀ ਲਈ ਗਈ। ਹਾਲਾਤ ਬਹੁਤ ਮਾਰੇ ਆਪਾਂ ਆ ਗਏ हम की गए 22 तरीक को मोदी साहब की मेरा बानी साहब इधर आ गया, नहीं तो हमारी तो उम्मीद ही नहीं थी आने की। मैं तो अपने परिवार को बोल दिया था, तो मैंने परिवार को बोल दिया था तुम सारी उम्मीदें छोड़कर हमारे पर उम्मीद मत रखो। परिवार मेरा परेशान था, मेरी शिल्पा बेटी, मेरी नंदिनी बेटी, मेरे बब्बू की मम्मी रोज़ी, ये तो सारे रो रहे थे। मेरा मन्नी बेटा और मेरा बब्बू साहब जी और मेरा अमरीक तो मेरे साथ ही था, और भी एक मेरा बिल्लू भी है, ये भी रोता था। अभी 3 दिन हो गए घर से बाहर नहीं निकला, इधर इधर बैठा हुआ है। डोगी लेकिन बहुत सियाना है वो। तो फिर बहुत उधर मुश्किल आता, उन्होंने टीवी में भी देखते थे, हालात भी मारे थे। जब मैं इनको बोलता था ऐसे ऐसे काम हमारे साथ हो रहे हैं, फिर वो रोते थे। उधर मुझे लोग कहते थे भाई अपना मोबाइल बंद कर दो। इधर फ़ोन करते थे मेरे पोता साहब जी, मेरा उसका नाम है कांदी साहब, एक का नाम है जगदास सिंह जी। बहुत घबराते हैं। जब उन्होंने मुझे टीवी में देखा तो मेरा परिवार कहता है दादू को फ़ोटो देखिए, कहता है टीवी से मैं निकालूँ दादू अपने को। जब मैं तो रात को पहुंचा 23 तारीख को, बच्चे मेरे बहुत खुश हुए। बहुत मुझे ऐसे लगा कि मैंने अपने परिवार में नई ज़िंदगी ले ली, अपने परिवार में कि अपने भारत में चलोगे चंगे होएंगे तो ऊपर वाले को ही पता है। अब तो शायद बहुत मारे हैं सर, तो देखा जाएगा। जब ठीक होएगा तो फिर ही हमारा अफगानिस्तान भी जिंदाबाद। मुझे तो अभी कुछ नहीं लग रहा, हालात बहुत मारे हैं। देखो जब ये बैनन मिली बैठेगी, अपने कौंसल बैठेगी, अपने प्रधानमंत्री जी बैठेंगे, अपने सब पार्टनर बैठेंगे, तब हम अफगानिस्तान ठीक होगा। तालिबान ने तो बहुत ही किया और करेगा, अभी बड़ा कुछ उन्हें करना है। जो नया बैठता है पहले तो दिखाता ही है आरामी से, फिर उसके बाद ही कुछ करता है। अब उनको मौका मिलेगा करने का। ਅਮਰੀਕ ਸਿੰਘ सर ਤੁਸੀਂ ਕਦੋਂ ਵਾਪਸ ਆਏ ਹੋ? ਹਾਲਾਤ ਕਿਹੋ ਜਿਹੇ ਨੇ? 22 ਤਰੀਕ ਰਾਤ ਨੂੰ ਆਏ। ਹਾਲਾਤ ਤਾਂ ਬਹੁਤ ਖਰਾਬ ਹੈ ਭਾਜੀ। ਕਿਸ ਤਰੀਕੇ ਨਾਲ ਤੁਸੀਂ ਇੰਡੀਆ ਤੱਕ ਵਾਪਸ ਆਏ ਹੋ? ਮੈਂ ਫਲਾਈਟ ਨਾਲ ਹੀ ਆਏ। ਬਹੁਤ ਮੁਸ਼ਕਿਲ ਆਉਂਦਾ ਵਾ। 에ਅਰਪੋਰਟ ਪਹੁੰਚੇ, 에ਅਰਪੋਰਟ ਤੋਂ ਉੱਥੇ ਪਹੁੰਚੇ। ਤੇ ਜਦੋਂ ਤੁਸੀਂ ਆਪਣੇ ਘਰ ਤੋਂ 에ਅਰਪੋਰਟ ਪਹੁੰਚੇ, ਕਿੱਦਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ? ਪਰ ਕਹਿ ਨਹੀਂ ਸਕਦੇ ਸਾਰਾ, ਐਵੇਂ ਤਾਂ ਮੌਤ ਦੇ ਮੂੰਹ 'ਚ ਆ ਗਏ। ਬਹੁਤ ਬੁਰਾ ਹਾਲ ਸੀ। ਬਹੁਤ ਮੁਸ਼ਕਿਲ ਨਾਲ 에ਅਰਪੋਰਟ 'ਚ ਪਹੁੰਚੇ। ਹੁਣ ਕੀ ਲੱਗ ਰਿਹਾ ਹੈ ਹਿੰਦੁਸਤਾਨ ਆ ਕੇ ਸਹੀ ਸਲਾਮਤ? ਹਾਂ, ਇੱਥੇ ਆਪਣਾ ਸ਼ਹਿਰ ਇੱਥੇ ਸਭ ਸੇਫ ਹੈ। ਕੱਲ ਨੂੰ ਉੱਥੇ ਹਾਲਾਤ ਚੰਗੇ ਹੁੰਦੇ ਕਿ ਉੱਥੇ ਕੰਮ ਕਾਜ ਤੇ ਵਾਪਸ ਜਾਓਗੇ ਤੁਸੀਂ? ਹਾਂ, ਹਾਲਾਤ ਸਹੀ ਹੋ ਗਏ ਫਿਰ ਜਾਵਾਂਗੇ, ਅਦਰਵਾਈਜ਼ ਨਹੀਂ। ਕੀ ਲੱਗ ਰਿਹਾ ਵੀ ਉੱਥੇ ਕੀ ਪਹਿਲਾਂ ਸਾਜ਼ਿਸ਼ ਸੀ ਵੀ ਇਸਲਾਮ ਉਹ ਜਿਹੜਾ ਤਾਲਿਬਾਨ ਨਾਲ ਉੱਥੇ ਕਬਜ਼ਾ ਕਰੇਗਾ, ਅਚਾਨਕ ਹੋਇਆ ਤਾਂ ਕੁਛ? ਸਭ ਕੁਝ ਅਚਾਨਕ ਹੋਇਆ। ਪਹਿਲਾਂ ਮਾਹੌਲ ਬਹੁਤ ਵਧੀਆ ਸੀ। ਜੇਕਰ ਉੱਥੇ ਹਾਲਾਤ ਠੀਕ ਹੁੰਦੇ ਨੇ ਤਾਂ ਉਹ ਫਿਰ ਵਾਪਸ ਅਫਗਾਨਿਸਤਾਨ ਜਾਣਗੇ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ, ਇੰਡੋਸ ਟੀਵੀ, ਆਸਟ੍ਰੇਲੀਆ।